वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਇਸ਼ੂ ਇਸ ਵਕਤ ਮਗਿਆ ਹੋਇਆ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਸੰਗਤਾਂ ਬੈਠੀਆਂ ਨੇ ਉਹਨਾਂ ਦੀ ਜਿਹੜੀ ਅੱਖ ਹੈਗੀ ਹੈ ਉਹ ਇਸੇ ਇਸ਼ੂ ਤੇ ਹੈਗੀ ਹੈ। ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਕਿਵੇਂ ਪਾਕਿਸਤਾਨ ਦੇ ਵਿੱਚ ਜਦੋਂ ਉਹ ਇਮਰਾਨ ਖਾਨ ਜਿਹੜੇ ਕਿ ਨਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਦੀ ਸਵੇਰਿੰਗ ਇਨ ਸੈਰੇਮਨੀ ਦੇ ਵਿੱਚ ਉਹ ਪਹੁੰਚੇ ਆ, ਉੱਥੋਂ ਇਸ ਗੱਲ ਦੀ ਸ਼ੁਰੂਆਤ ਹੁੰਦੀ ਹੈ ਤੇ ਆ ਕੇ ਪੰਜਾਬ ਅਸੈਂਬਲੀ ਦੇ ਵਿੱਚ ਯੂਨੈਨਿਮਸਲੀ ਮਤਾ ਪਾਸ ਕੀਤਾ ਜਾਂਦਾ ਹੈ ਕਰਤਾਰਪੁਰ ਲਾਂਘੇ ਦੇ ਹੱਕ ਦੇ ਵਿੱਚ। ਅੱਜ ਜਿਹੜੀ ਸਰਕਾਰ ਹੈਗੀ ਹੈ ਕੇਂਦਰ ਸਰਕਾਰ, ਉਹਦਾ ਵੀ ਜਿਹੜਾ ਰੁਖ ਹੈਗਾ ਉਹ ਕਿਤੇ ਨਾ ਕਿਤੇ ਦਬਾਅ ਦੇ ਚਲਦਿਆਂ ਬਦਲਿਆ ਨਜ਼ਰ ਆ ਰਿਹਾ ਹੈ। ਉਹ ਵੀ ਹਾਮੀ ਭਰ ਰਹੇ ਆ ਕਿ ਇਸ ਇਸ਼ੂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਨਵਜੋਤ ਸਿੱਧੂ ਦੀ ਜਿਹੜੀ ਵਿਰੋਧਤਾ ਹੈਗੀ ਹੈ ਉਹ ਮੀਡੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। BJP ਹੋਣ, ਕਾਂਗਰਸ ਹੋਣ ਜਾਂ ਹੋਰ ਜਿਹੜੇ ਲੀਡਰ ਹੈਗੇ ਆ ਉਹ ਕੇਂਦਰੀ ਲੀਡਰ ਨੇ ਇੰਡੀਆ ਦੇ, ਉਹਨਾਂ ਵੱਲੋਂ ਸਖਤ ਵਿਰੋਧ ਜਤਾਇਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਦੇ ਏਜੰਡੇ ਦੇ ਉੱਪਰ ਜਿਹੜੇ ਨਵਜੋਤ ਸਿੱਧੂ ਨੇ ਉਹ ਕੰਮ ਕਰ ਰਹੇ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਨੇ। ਤੇ ਇਹ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਨਵਜੋਤ ਸਿੱਧੂ ਦੇ ਖਿਲਾਫ ਇੱਕ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਕਿ ਨਵਜੋਤ ਸਿੱਧੂ ਦੇ ਜਿਹੜੇ ਇਹ ਕਦਮ ਸੀ ਪਾਕਿਸਤਾਨ ਜਾਣਾ, ਉੱਥੇ ਪਾਕਿਸਤਾਨ ਦੀ ਫੌਜ ਦੇ ਜਿਹੜੇ ਮੁਖੀ ਨੇ ਜਨਰਲ ਬਾਜਵਾ, ਉਹਨਾਂ ਨੂੰ ਜੱਫੀ ਪਾਉਣ ਦੇ ਜਿਹੜੇ ਅਮਲ ਸੀ ਉਹਨੇ ਭਾਰਤੀ ਫੌਜ ਦੇ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਦਾ ਜਿਹੜਾ ਮਨੋਬਲ ਹੈਗਾ ਉਹ ਇਹਨਾਂ ਕਦਮਾਂ ਦੇ ਨਾਲ, ਇਹਨਾਂ ਹਰਕਤਾਂ ਦੇ ਨਾਲ ਡਿੱਗਿਆ। ਇਸ ਦੇ ਲਈ ਉਹਨਾਂ ਦੇ ਖਿਲਾਫ ਇਸ ਵਕਤ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ। ਸੋ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਪੰਜਾਬ ਦੇ ਐਂਗਲ ਤੋਂ ਦੇਖਦੇ ਹਾਂ ਜਾਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਸਾਡੇ ਲਈ ਇਹ ਇੱਕ ਬੜਾ ਅਹਿਮ ਤੇ ਨਾਜ਼ੁਕ ਇਸ਼ੂ ਹੈਗਾ, ਕਿਉਂਕਿ ਕਰਤਾਰਪੁਰ ਲਾਂਘਾ ਉਹ ਹੈ ਜਿੱਥੇ ਅਸੀਂ ਹੁਣ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਨਵੰਬਰ ਦੇ ਵਿੱਚ ਮਨਾਉਣਾ। ਸਿੱਖ ਸੰਗਤਾਂ ਚਾਹੁੰਦੀਆਂ ਨੇ ਕਿ ਖੁੱਲ੍ਹੀ ਐਕਸੈਸ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਹੋਵੇ ਕਰਤਾਰਪੁਰ ਸਾਹਿਬ ਜਾਣ ਦੇ ਲਈ। ਸੋ ਇਸ ਸਾਰੇ ਇਸ਼ੂ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਪੰਜਾਬ ਦੀ ਜਿਹੜੀ ਸਿਆਸਤ ਹੈਗੀ ਹੈ ਉਹਦੇ ਨਾਲ ਨੇੜਲਾ ਰਿਸ਼ਤਾ ਰੱਖਣ ਵਾਲੇ, ਸਿਆਸਤ ਦੇ ਵਿੱਚ ਸਰਗਰਮ ਪੰਜਾਬ ਦੀ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਸਰਦਾਰ ਬੀਰ ਦਵਿੰਦਰ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਜੀ ਬੀਰ ਦਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ। ਬੀਰ ਦਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਇਸੇ ਇਸ਼ੂ ਤੋਂ। ਤੁਹਾਡਾ ਕੀ ਮੰਨਣਾ ਹੈਗਾ ਜਦੋਂ ਅਸੀਂ ਇਸ ਸਾਰੇ ਪਿਛੋਕੜ ਦੀ ਗੱਲ ਕਰਦੇ ਹਾਂ ਤੇ ਅੱਜ ਜਿਹੜੀ ਸਥਿਤੀ ਬਣੀ ਹੋਈ ਹੈ ਜਿੱਥੇ ਇੰਨੀ ਵਿਰੋਧਤਾ ਹੋ ਰਹੀ ਹੈ ਨਵਜੋਤ ਸਿੱਧੂ ਦੀ, ਭਾਵੇਂ ਉਹ ਅਕਾਲੀ ਸਫਾਂ ਦੇ ਵਿੱਚੋਂ ਹੋਵੇ ਜਾਂ ਜਦੋਂ ਅਸੀਂ ਮੀਡੀਆ ਦੇ ਵਿੱਚ ਜਿਹੜਾ ਨੈਸ਼ਨਲ ਮੀਡੀਆ ਹੈਗਾ ਇੰਡੀਆ ਦਾ ਉਹਦੇ ਵਿੱਚ ਕਿੰਨੀ ਵਿਰੋਧਤਾ, ਇੱਥੋਂ ਤੱਕ ਕਿ ਨਵਜੋਤ ਸਿੱਧੂ ਨੂੰ ਪਾਕਿਸਤਾਨ ਦਾ ਏਜੰਟ ਕਹਿਣ ਦੀ ਜਿਹੜੀ ਲਾਈਨ ਹੈ ਉਹ ਵੀ ਮਿਲ ਰਹੀ ਹੈ। ਸੋ ਇੱਥੇ ਜਦੋਂ ਸਿੱਖ ਇਹ ਗੱਲ ਕਰਦੇ ਨੇ ਕਿ ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਚਾਹੀਦਾ ਹੈ, ਪੰਜਾਬੀ ਇਹ ਮੰਗ ਕਰਦੇ ਨੇ, ਤਾਂ ਉਹਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਜਾਂ ਓਵਰਆਲ ਜਿਹੜਾ ਇਹ ਸਿਨੈਰੀਓ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ? ਜੀ ਮੈਂ ਸਮਝਦਾ ਵੀ ਇਹ ਸਿੱਖਾਂ ਦੇ ਵਿਰੁੱਧ ਜਿਹੜੀਆਂ ਲੰਬੇ ਸਮੇਂ ਤੋਂ ਹੋ ਰਹੀਆਂ ਸਾਜ਼ਿਸ਼ਾਂ ਨੇ ਉਹਦੇ 'ਚ ਜਿਹੜੀ ਭਾਰਤ ਦੀ ਜਿਹੜੀ ਲੋਕਾਂ ਦੀ ਉਹ ਸੋਚ ਹੈਗੀ ਹੈ, ਜਿਹੜੇ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਬਰਦਾਸ਼ਤ ਨਹੀਂ ਕਰਦੇ ਜੀ। ਮੈਂ ਸਮਝਦਾ 1947 'ਚ ਦੇਸ਼ ਦੀ ਵੰਡ ਵੇਲੇ ਏਡੀ ਵੱਡੀ ਸਾਜ਼ਿਸ਼ੀ, ਮੈਂ ਸਮਝਦਾ, ਮੈਂ ਗਲਤੀ ਨਹੀਂ ਕਹਿੰਦਾ, ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦੀਆਂ ਹੱਦਾਂ ਤੈਅ ਕੀਤੀਆਂ ਉਹਨਾਂ ਨੇ ਵੇਖਿਆ ਨਹੀਂ ਹੈ ਕਿ ਏਡਾ ਵੱਡਾ ਸਥਾਨ ਸਿੱਖਾਂ ਦਾ ਜਿਹੜਾ ਹੈਗਾ ਉਹ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਉਸ ਪਾਸੇ ਰਹਿ ਗਿਆ ਜੀ। ਇਹ ਉਸ ਵੇਲੇ ਨੈਗੋਸ਼ੀਏਟ ਕੀਤਾ ਜਾ ਸਕਦਾ ਸੀ ਕਿ ਕਰਤਾਰਪੁਰ ਸਾਹਿਬ ਜਿਹੜਾ ਹੈਗਾ, ਇੱਥੇ ਗੁਰੂ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਇੰਨੇ ਵਰੇ ਇੱਥੇ ਬਿਤਾਏ ਨੇ ਤੇ ਸਾਡੇ ਲਈ ਇਹ
ਸਥਾਨ ਹੈਗਾ ਉਹ ਬੜੀ ਵੱਡੀ ਧਾਰਮਿਕ ਮਹੱਤਤਾ ਦਾ ਹੈਗਾ ਤੇ ਇਹ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਹੈ ਜੀ। ਲੇਕਿਨ ਇਹ ਉਸ ਵੇਲੇ ਧਿਆਨ ਹੀ ਨਹੀਂ ਦਿੱਤਾ ਗਿਆ ਔਰ ਕਸ਼ਮੀਰ ਦਾ ਮਸਲਾ ਤਾਂ ਅੱਜ ਵੀ ਬਲ ਰਿਹਾ। ਕਸ਼ਮੀਰ ਬਾਰੇ ਅੱਜ ਵੀ ਕਲੇਮ ਔਰ ਕਾਊਂਟਰ ਕਲੇਮ ਹੋ ਰਹੇ ਨੇ। ਜਿਹੜਾ ਪਾਕਿਸਤਾਨੀ ਆਕੂਪਾਈਡ ਕਸ਼ਮੀਰ ਹੈ ਜਿਹਨੂੰ POK ਆਖਦੇ ਆ, ਮੈਂ ਹੈਰਾਨ ਆ ਭਈ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈਗਾ ਜਾਂ ਸਮੁੱਚਾ ਕਰਤਾਰਪੁਰ ਸਾਹਿਬ ਦਾ ਧਾਰਮਿਕ ਸਥਾਨ ਇਹ ਉਸ ਏਜੰਡੇ ਤੇ ਕਿਉਂ ਨਹੀਂ ਆ ਰਿਹਾ ਕਿ ਇਹ ਸਾਡੇ ਪੰਜਾਬ ਦਾ ਹਿੱਸਾ ਹੋਣਾ ਚਾਹੀਦਾ ਜੀ। ਲੇਕਿਨ ਇਸ ਗੱਲ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਸਿੱਖ ਆਪਣੀ ਇਹ ਸਾਡੀ ਅਰਦਾਸ ਦਾ ਹਿੱਸਾ ਹੈ। ਨਵਜੋਤ ਸਿੱਧੂ ਨੇ ਕਿਹੜਾ ਬੰਜਰ ਪਾਪ ਕਰਤਾ ਜੇ ਕਿਸੇ ਨੇ ਕੋਈ ਵੀ ਮਤਲਬ ਸਾਨੂੰ ਕੋਈ ਇਹ ਗੱਲ ਆਖੇਗਾ ਕਿ ਇਸ ਦਫਾ ਖੁੱਲੇ ਦਰਸ਼ਨ ਦਿਦਾਰੇ ਹੋਣਗੇ ਇਹ ਕਰਤਾਰਪੁਰ ਸਾਹਿਬ ਦੇ। ਅਸੀਂ ਤੇ ਅਰਦਾਸ ਵਿੱਚ ਸਿੱਖ ਤੇ ਅਰਦਾਸ ਵਿੱਚ ਰੋਜ਼ ਮੰਗਦਾ ਹੈ ਜੀ ਕਿ ਇਹ ਸੱਚੇ ਪਾਤਸ਼ਾਹ ਜਿਨ੍ਹਾਂ ਪਵਿੱਤਰ ਗੁਰਧਾਮਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਜਿਨ੍ਹਾਂ ਦੇ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਖਾਲਸਾ ਜੀ ਨੂੰ ਬਖਸ਼ੋ। ਇਹ ਸਾਡੀ ਅਰਦਾਸ ਦਾ ਹਿੱਸਾ ਹੈ ਤੇ ਜੇ ਕੋਈ ਸਿੱਖ ਉੱਥੇ ਜਾ ਕੇ ਇਹ ਗੱਲ ਕਰਦਾ ਹੈ, ਉਹਦੇ ਮਨ ਵਿੱਚ ਇਹ ਗੱਲ ਹੈਗੀ ਹੈ ਔਰ ਉਹਨੂੰ ਇਸ ਗੱਲ ਦਾ ਭਰੋਸਾ ਮਿਲਦਾ ਹੈ, ਚਾਹੇ ਕੋਈ ਵਰਦੀ 'ਚ ਦਵੇ ਚਾਹੇ ਕੋਈ ਸਾਦੇ ਕੱਪੜਿਆਂ ਵਿੱਚ ਦਵੇ ਜੀ, ਉਸ ਵਿਅਕਤੀ ਦਾ ਧੰਨਵਾਦ ਕਰਨਾ, ਉਸ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਲੇਕਿਨ ਇੰਡੀਆ ਦਾ ਸਾਰਾ ਮੀਡੀਆ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪ੍ਰਚਾਰ ਕਰਨ ਲੱਗ ਗਿਆ। ਇਹਨੇ ਜੀ ਦੇਸ਼ ਧਰੋਹੀ ਆ ਜੀ, ਇਹਨੇ ਜੱਫੀ ਪਾ ਲਈ ਜੀ, ਇਹਨੇ ਫਲਾਣਾ ਕਰ ਲਿਆ ਜੀ। ਹੁਣ ਜੇ ਕੋਈ ਤੁਹਾਡਾ ਇਸਤਕਬਾਲ ਕਰਦਾ, ਤੁਹਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਪਾਕਿਸਤਾਨ ਦੀਆਂ ਫੌਜਾਂ ਦਾ ਜਰਨੈਲ, ਤੇ ਤੁਸੀਂ ਹੱਥ ਪਿੱਛੇ ਕਰ ਲਓਗੇ ਜੀ। ਸਾਨੂੰ ਤਾਂ ਮਤਲਬ ਸਾਡੇ ਗੁਰੂ ਨੇ ਇਹ ਅਦਬ ਸਿਖਾਇਆ ਹੈਗਾ ਜੀ। ਜੇ ਕੋਈ ਤੁਹਾਡੇ ਸਾਹਮਣੇ ਆਉਂਦਾ ਅਸੀਂ ਉਹਨੂੰ ਫਤਿਹ ਵੀ ਬੁਲਾਉਂਦੇ ਆ, ਉਹਨੂੰ ਜੱਫੀ ਵੀ ਪਾਉਂਦੇ ਆ। ਲੇਕਿਨ ਇਹਨਾਂ ਨੇ ਏਡਾ ਵੱਡਾ ਇਸ਼ੂ ਬਣਾਤਾ ਇੰਡੀਆ ਦੇ ਮੀਡੀਆ ਨੇ, ਜਿਹੜਾ ਹਿੰਦੂ ਮੀਡੀਆ, ਜਿਹੜਾ ਐਂਟੀ ਸਿੱਖ ਮੀਡੀਆ ਹੈਗਾ, ਕਿਉਂਕਿ ਉੱਥੇ ਜਾਣ ਵਾਲਾ ਦਸਤਾਰ ਵਾਲਾ ਸੀਗਾ। ਨਵਜੋਤ ਸਿੰਘ ਸਿੱਧੂ ਦਸਤਾਰ ਬੰਨ ਕੇ ਸ਼ਾਨ ਨਾਲ ਉਸ ਸਮਾਗਮ ਵਿੱਚ ਗਿਆ, ਪ੍ਰਧਾਨ ਮੰਤਰੀ ਦਾ ਸੱਦਾ ਆਇਆ। ਹੁਣ ਇਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ ਵੀ ਉੱਥੇ ਇੱਕ ਦਸਤਾਰ ਵਾਲਾ ਸਿੰਘ ਕਿਉਂ ਮੂਹਰਲੀ ਕਤਾਰ 'ਚ ਬੈਠਾ ਸੀ। ਇਹ ਜਾਣ ਕਿਸੇ ਦੇ ਬਰਥਡੇ ਤੇ ਜਾਣ, ਚਾਹੇ ਮੋਦੀ ਜਾਵੇ ਭਾਵੇਂ ਵਾਜਪਾਈ ਜਾਵੇ, ਉਹਦਾ ਕਿਸੇ ਨੂੰ ਕੋਈ ਦੁੱਖ ਨਹੀਂ, ਉਹਦੇ ਤੇ ਮੀਡੀਆ ਕੋਈ ਉਂਗਲ ਨਹੀਂ ਚੁੱਕਦਾ ਜੀ। ਜੇ ਇੱਕ ਸਿੱਖ ਜਿਹੜਾ ਹੈਗਾ ਜਾ ਕੇ ਸਿੱਖਾਂ ਦੀ ਸਮੁੱਚੀ ਕੌਮ ਦੀ ਆਸਥਾ ਦੀ ਤਰਜਮਾਨੀ ਕਰਦਾ ਹੈ, ਮੈਂ ਸਮਝਦਾ ਉਹਨੇ ਸਾਡੀ ਅਰਦਾਸ ਦੀ ਤਰਜਮਾਨੀ ਕੀਤੀ ਹੈ। ਹਰ ਸਿੱਖ ਹਰ ਰੋਜ਼ ਅਰਦਾਸ, ਚਾਹੇ ਸਾਡੀ ਸੰਗਤੀ ਅਰਦਾਸ ਹੋਵੇ ਚਾਹੇ ਅਸੀਂ ਇਕੱਲੇ ਅਰਦਾਸ ਕਰਦੇ ਆ, ਉਹਦੇ 'ਚ ਇਹ ਸ਼ਬਦ ਕਦੇ ਮਨਫੀ ਕੀਤੇ ਜਾ ਸਕਦੇ ਨੇ। ਜਿਹੜੇ ਸਾਡੇ ਮਨਾਂ ਦੀ ਜਿਹੜੀ ਭਾਵਨਾ ਹੈਗੀ ਆ ਗੁਰਧਾਮਾਂ ਦੇ ਦਰਸ਼ਨ, ਸਾਡੇ ਏਡੇ ਵੱਡੇ ਪਵਿੱਤਰ ਗੁਰਧਾਮ ਪਾਕਿਸਤਾਨ 'ਚ ਰਹਿ ਗਏ, ਕਦੇ ਭਾਰਤ ਦੀ ਸਰਕਾਰ ਨੇ ਸੋਚਿਆ ਹੀ ਨਹੀਂ ਹੈ। ਇਹਨਾਂ ਨੇ ਤਾਂ ਪਰਮਾਨੈਂਟ ਜੇ ਪਾਕਿਸਤਾਨ ਨਾਲ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣਗੇ ਇਹਦਾਂ ਦੀ ਤਾਂ ਕੋਸ਼ਿਸ਼ ਹੋਏਗੀ ਕਿ ਜਥੇ ਵੀ ਨਾ ਜਾ ਸਕਣ ਉੱਥੇ, ਨਾ ਨਨਕਾਣਾ ਸਾਹਿਬ ਜਾ ਸਕਣ, ਨਾ ਡੇਰਾ ਸਾਹਿਬ ਜਾ ਸਕਣ, ਨਾ ਕਰਤਾਰਪੁਰ ਸਾਹਿਬ ਜਾ ਸਕਣ ਜੀ। ਸਾਡੇ ਲਈ ਇਹ ਬੜਾ ਵੱਡਾ ਮਸਲਾ। 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਜਿਹੜਾ ਹੈਗਾ ਉਹ ਅਗਲੇ ਸਾਲ ਆ ਰਿਹਾ ਹੈ ਤੇ ਵਿਸ਼ਵ ਭਰ ਵਿੱਚ ਉਹਨੂੰ ਵੱਡੀ ਪੱਧਰ ਤੇ ਅਸੀਂ ਮਨਾਉਣਾ ਹੈ। ਹੁਣ ਨਨਕਾਣਾ ਸਾਹਿਬ ਯੂਨੀਵਰਸਿਟੀ ਬਣਨੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ। ਪਹਿਲਾ ਫੈਸਲਾ ਸਰਕਾਰ ਨੇ ਕਰਤਾ ਸੀ ਕਿ ਉਸ ਯੂਨੀਵਰਸਿਟੀ ਦੀ ਸਥਾਪਨਾ ਕਰਤਾਰਪੁਰ ਸਾਹਿਬ ਕੀਤੀ ਜਾਏ, ਫਿਰ ਹੁਣ ਫੈਸਲਾ ਬਦਲ ਕੇ ਹੋ ਗਿਆ ਕਿ ਨਹੀਂ ਨਨਕਾਣਾ ਸਾਹਿਬ ਹੋਵੇ। ਅਸੀਂ ਚਾਹੁੰਦੇ ਹਾਂ ਕਿ ਵਿਸ਼ਵ ਪੱਧਰ ਦੀ ਇੱਕ ਯੂਨੀਵਰਸਿਟੀ ਦੀ ਨਨਕਾਣਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਸਥਾਪਨਾ ਕੀਤੀ ਜਾਵੇ 550 ਸਾਲਾਂ ਨਾਲ ਸੰਬੰਧਿਤ। ਇਹ ਮਾਮਲਾ ਸਿੱਖੀ ਟੇਕ ਅਪ ਕਰਨਗੇ ਨਾ, ਚਾਹੇ ਅਮਰੀਕਾ 'ਚ ਬੈਠੇ ਸਿੱਖ ਕਰਨ, ਚਾਹੇ ਕੈਨੇਡਾ 'ਚ ਬੈਠੇ ਕਰਨ, ਚਾਹੇ ਬਰਤਾਨੀਆ 'ਚ ਬੈਠੇ ਕਰਨ, ਲੇਕਿਨ
ਪਾਕਿਸਤਾਨ ਸਰਕਾਰ ਨਾਲ ਹੀ ਟੇਕਅਪ ਹੋਏਗਾ ਨਾ ਜੀ, ਕਿਉਂਕਿ ਯੂਨੀਵਰਸਿਟੀ ਨਨਕਾਣਾ ਸਾਹਿਬ ਚ ਸਥਾਪਿਤ ਕਰਨੀ ਹੈ ਤੇ ਜਿਹੜਾ ਵੀ ਕਰੇਗਾ ਤੇ ਇਹ ਉਹਨੂੰ ਫਿਰ ਭਾਰਤ ਵਿਰੋਧੀ ਗਰਦਾਨ ਦੇਣਗੇ। ਹੁਣ ਇਹਨਾਂ ਦੀ ਇੰਡੀਆ ਦੇ ਮੀਡੀਆ ਦਾ ਜਿਹੜਾ ਕੂੜ ਪ੍ਰਚਾਰ ਹੈ ਉਹਦੇ ਕਰਕੇ ਨਾ ਤਾਂ ਅਸੀਂ ਆਪਣੇ ਗੁਰੂ ਨੂੰ ਛੱਡਣ ਲੱਗੇ ਆ ਜੀ, ਨਾ ਅਸੀਂ ਆਪਣੀ ਅਰਦਾਸ ਨੂੰ ਛੱਡਣ ਲੱਗੇ ਆ। ਅਸੀਂ ਆਪਣੀ ਰੱਤ ਜਿਹੜੀ ਹੈਗੀ ਹੈ, ਜਿਹੜੀ 70 ਸਾਲਾਂ ਤੋਂ ਲਾ ਰਹੇ ਆ, ਅਸੀਂ ਉਹ ਲਾਈ ਜਾਣੀ ਹੈ। ਜਿਹੜੀ ਸਿੱਖ ਅਰਦਾਸ ਆ ਉਹ ਸਾਡੇ ਕਣ ਕਣ ਚ ਜਿਹੜੀ ਹੈ, ਅਸੀਂ ਹਰ ਰੋਜ਼ ਉਹ ਆਸਥਾ ਜਿਹੜੀ ਹੈਗੀ ਹਰ ਸਿੱਖ ਦੇ ਕਣ ਕਣ ਚ ਬਿਰਾਜਮਾਨ ਔਰ ਵਿਚਰਦੀ ਹੈ ਜੀ, ਸਾਡੀ ਰੂਹ ਚ ਹੈ। ਇਹ ਚੀਜ਼ਾਂ ਸਾਡੀ ਸਿੱਖ ਦੀ, ਜਿਹੜਾ ਵੀ ਸਿੱਖ ਹੈਗਾ, ਜਿਹੜਾ ਸਿੱਖੀ ਨਾਲ ਜੁੜਿਆ ਹੈ, ਜਿਹੜਾ ਗੁਰੂ ਨਾਲ ਜੁੜਿਆ, ਜਿਹੜਾ ਅਰਦਾਸ ਨਾਲ ਜੁੜਿਆ, ਉਹਦੀ ਰੂਹ ਚੋਂ ਇਹ ਰਿਸ਼ਤਾ ਜਿਹੜਾ ਹੈਗਾ ਕਿਵੇਂ ਮਨਫੀ ਕੀਤਾ ਜਾ ਸਕਦਾ, ਇਹ ਕਿੰਨਾ ਵੱਡਾ ਸਵਾਲ ਹੈ। ਇਹ ਬੜੀ ਵੱਡੀ ਵੱਜਰ ਗਲਤੀ ਕਰ ਰਹੇ ਨੇ, ਇਹ ਬੜਾ ਪਾਪ ਕਰ ਰਹੇ ਨੇ, ਘੋਰ ਅਪਰਾਧ ਕਰ ਰਹੇ ਨੇ ਜਿਹੜੇ ਲੋਕ ਮੀਡੀਆ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਉਛਾਲ ਰਹੇ ਨੇ। ਮੈਂ ਇੱਕ ਤੁਹਾਡੇ ਰਾਹੀਂ, ਤੁਸੀਂ ਬੜੇ ਮੌਕੇ ਤੇ ਅੱਜ ਗੱਲਬਾਤ ਕਰ ਰਹੇ ਹੋ ਜੀ। ਨਿਊਯਾਰਕ 27 ਤਾਰੀਖ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਆ ਰਹੇ ਨੇ ਜੀ, ਹਿੰਦੁਸਤਾਨ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉਹ ਵੀ ਆ ਰਹੇ ਨੇ ਜੀ, ਬਿਲਕੁਲ। ਪਾਕਿਸਤਾਨ ਦੇ ਸ਼ਾਹ ਮਹਿਮੂਦ ਕੁਰੈਸ਼ੀ ਫੋਰਨ ਮਿਨਿਸਟਰ ਉਹ ਵੀ ਨਿਊਯਾਰਕ ਜਾ ਰਹੇ ਨੇ। ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਕੱਠੇ ਹੋ ਕੇ ਇਹਨਾਂ ਦੋਵਾਂ ਨੂੰ ਮਿਲ ਔਰ ਉਹਨਾਂ ਨੂੰ ਕਹਿਣ ਕਿ ਇਹ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘੇ ਦਾ ਮਾਮਲਾ, ਉਹਨੂੰ ਟੌਪ ਪ੍ਰਾਇਓਰਿਟੀ ਏਜੰਡਾ ਰੱਖ ਕੇ ਉਹਦੇ ਤੇ ਫੈਸਲਾ ਕਰਵਾਉਣ। ਔਰ ਜਿਹੜੀ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ, ਜਿਸ ਮੁਲਕ ਵਿੱਚ ਵੀ ਬੈਠੇ ਨੇ, ਉਹ ਮੇਰੀ ਆਵਾਜ਼ ਸੁਣ ਰਹੇ ਨੇ, ਉਹ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਜਾਂ ਜਿਹੜੀਆਂ ਵੀ ਪ੍ਰਤੀਨਿਧ ਜਥੇਬੰਦੀਆਂ ਇੰਟਰਨੈਸ਼ਨਲ ਲੈਵਲ ਤੇ ਅਲੱਗ-ਅਲੱਗ ਮੁਲਕਾਂ 'ਚ ਕੰਮ ਕਰ ਰਹੀਆਂ ਨੇ, ਉਹ ਜਾ ਕੇ ਪਾਕਿਸਤਾਨ ਦੀ ਐਮਬੈਸੀ 'ਚ ਔਰ ਇੰਡੀਆ ਦੀ ਐਮਬੈਸੀ 'ਚ ਆਪਣੇ ਮੈਮੋਰੰਡਮ ਦੇਣ ਆਪਣੀ ਕੌਮ ਵੱਲੋਂ ਕਿ ਇਹ ਲਾਂਘਾ ਜਿਹੜਾ ਹੈਗਾ ਛੇਤੀ ਤੋਂ ਛੇਤੀ ਖੁਲਾਇਆ ਜਾਵੇ। ਔਰ ਪਾਕਿਸਤਾਨ ਦੀ ਐਮਬੈਸੀ ਨੂੰ ਤਾਂ ਬੇਨਤੀ ਕੀਤੀ ਜਾਏ ਕਿ ਇਹ ਲਾਂਘਾ ਪਰਮਾਨੈਂਟ ਤੌਰ ਤੇ ਖੋਲਿਆ ਜਾਏ। ਇਹ ਸਾਡੀ ਕੌਮ ਤੇ ਬੜਾ ਵੱਡਾ ਅਹਿਸਾਨ ਹੋਏਗਾ। ਗੁਰੂ ਨਾਨਕ ਪਾਤਸ਼ਾਹ ਦੇ ਉਸਤਾਨ ਦੇ ਦਰਸ਼ਨ ਦਿਦਾਰੇ ਜੇ ਪੱਕੇ ਤੌਰ ਤੇ ਸਾਨੂੰ ਮਿਲ ਸਕਣ ਤਾਂ ਮੈਂ ਸਮਝਦਾ ਇਹ 550 ਸਾਲਾਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਹਾੜੇ ਤੇ ਇਹ ਬੜਾ ਵੱਡਾ ਸਿੱਖਾਂ ਵਾਸਤੇ ਤੋਹਫਾ ਹੋਏਗਾ। ਜੀ ਬਿਲਕੁਲ। ਵੀਰ ਦਵਿੰਦਰ ਸਿੰਘ ਜੀ, ਅਰਦਾਸ ਦੀ ਆਸਥਾ ਜਿਹੜੀ ਹੈ ਪੂਰੀ ਹੋਏਗੀ ਜੀ। ਔਰ ਸੁਸ਼ਮਾ ਸਵਰਾਜ ਆ ਰਹੇ ਨੇ, ਉਹਨਾਂ ਨੂੰ ਵੀ ਸਾਰਿਆਂ ਨੂੰ ਇੱਥੇ ਇਕੱਠੇ ਹੋ ਕੇ ਮਿਲਣਾ ਚਾਹੀਦਾ ਢੰਗ ਤਰੀਕੇ ਨਾਲ। ਮੈਂ ਇਹ ਨਹੀਂ ਕਹਿੰਦਾ ਕਿ ਮੁਜ਼ਾਹਰੇ ਕਰੋ, ਨਹੀਂ, ਆਪਣੀ ਗੱਲ ਕਹੋ, ਆਪਣਾ ਤਰਕ ਦਿਓ ਔਰ ਲਿਖ ਕੇ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਾਰੀ ਕਮਿਊਨਿਟੀ ਦੀ ਡਿਮਾਂਡ ਹੈਗੀ ਹੈ। ਔਰ ਨਵਜੋਤ ਸਿੰਘ ਸਿੱਧੂ ਨੇ ਕੋਈ ਪਾਪ ਨਹੀਂ ਕੀਤਾ। ਜੇ ਕਿਸੇ ਦੇ ਮੂੰਹ ਇਹ ਗੱਲ ਸੁਣੀ ਕਿ ਅਸੀਂ ਲਾਂਘਾ ਕਰਤਾਰਪੁਰ ਸਾਹਿਬ ਦਾ ਖੋਲਾਂਗੇ ਤੇ ਜੇ ਉਸ ਖੁਸ਼ੀ 'ਚ ਖੀਵੇ ਹੋਏ ਨੇ ਉਹਨੇ ਜੱਫੀ ਪਾਤੀ ਤੇ ਸਾਰਾ ਇੰਡੀਆ ਮੀਡੀਆ ਜਿਹੜਾ ਹੈਗਾ ਉਹਨੂੰ ਦੇਸ਼ ਧਰੋਹੀ, ਕੋਈ ਕੁਝ ਬੋਲਦਾ, ਕੋਈ ਕੁਝ ਬੋਲਦਾ। ਇਟਸ ਸਿਨਿਕਲ ਔਨ देयर ਪਾਰਟ। ਤੇ ਇਹਨਾਂ ਦੀ ਜਿਹੜੀ ਸੰਕੀਰਣਤਾ ਹੈ ਇਹ ਉਸ ਦਾ ਮੈਂ ਸਮਝਦਾ ਇੱਕ ਬੜਾ ਵੱਡਾ ਸਪੂਤ ਹੈ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਹ ਜਿਹੜੀ ਮੰਗ ਹੈ ਉਹ ਅੱਛੇ ਤਰੀਕੇ ਨਾਲ ਹਰ ਸਤਹ ਤੇ ਉਠਾਉਣੀ ਚਾਹੀਦੀ। ਜੀ ਬਿਲਕੁਲ। ਵੀਰ ਦਵਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਮੰਗ ਸਾਨੂੰ ਉਠਾਉਣੀ ਚਾਹੀਦੀ ਹੈ, ਪਰ ਸਵਾਲ ਇਹ ਉੱਠਦਾ ਹੈ ਕਿ ਜੇ ਅਸੀਂ ਪਿਛੋਕੜ ਦੇ ਵਿੱਚ ਦੇਖਦੇ ਹਾਂ, ਪੰਜਾਬ ਨੇ ਮੰਗ ਕੀਤੀ ਹੈ, ਯੂਨੈਨਿਮਸਲੀ ਮਤੇ ਪੰਜਾਬ ਅਸੈਂਬਲੀ ਦੇ ਵਿੱਚੋਂ ਪਾਸ ਹੋਏ ਨੇ ਕਿ ਕਰਤਾਰਪੁਰ ਦਾ ਜਿਹੜਾ ਲਾਂਘਾ ਹੈਗਾ ਕਰਤਾਰਪੁਰ ਸਾਹਿਬ ਦਾ ਉਹ ਖੋਲ੍ਹਿਆ ਜਾਵੇ। ਤੇ ਜੇ ਪਾਕਿਸਤਾਨ ਦੀ ਸਰਕਾਰ ਦੀ ਗੱਲ ਕਰੀਏ, ਭਾਵੇਂ ਉਹ ਪਿਛੋਕੜ ਦੇ ਵਿੱਚ ਜਾ ਕੇ ਜਨਰਲ ਮੁਸ਼ਰਫ ਦਾ ਸਮਾਂ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ, ਤੇ ਅੱਜ ਜਿਹੜੀ ਇਮਰਾਨ ਖਾਨ ਦੀ ਸਰਕਾਰ ਹੈਗੀ ਹੈ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਸਪੋਰਟ ਕੀਤਾ ਕਿ ਠੀਕ ਹੈ, ਅਸੀਂ ਤਿਆਰ ਹੈਗੇ ਹਾਂ, ਤੁਸੀਂ ਜਿਹੜਾ ਹੈਗਾ ਇਹਦੇ 'ਤੇ ਆ ਕੇ ਗੱਲ ਕਰੋ ਤੇ ਅਸੀਂ ਇਹਦੇ ਲਈ ਤਿਆਰ ਹਾਂ ਜੇ ਲਾਂਘਾ ਖੋਲ੍ਹਣਾ।
ਪਰ ਭਾਰਤ ਸਰਕਾਰ ਹਮੇਸ਼ਾ ਇਸ ਗੱਲ ਤੋਂ ਮੁਨਕਰ ਰਹੀ ਹੈ। ਇਹ ਫੈਕਟ ਹੈ। ਇਸ ਵਾਰ ਵੀ ਜਦੋਂ ਦਾ ਇਹ ਇਸ਼ੂ ਆਇਆ, ਜੇ ਤੁਸੀਂ ਦੇਖੋ ਫੌਜ ਵੱਲੋਂ ਵੀ ਡਿਨਾਇਲ ਆਈ ਹੈ ਕਿ ਨਹੀਂ ਜੀ ਅਸੀਂ ਨਹੀਂ ਇਹ ਲਾਂਘਾ ਖੋਲ੍ਹ ਸਕਦੇ। ਪਹਿਲਾਂ ਜਿਹੜੀ ਭਾਵੇਂ ਆਫੀਸ਼ੀਅਲ ਸਟੇਟਮੈਂਟਸ ਹੋਣ, ਉਹ ਮਿਨਿਸਟਰਸ ਹੋਣ, ਕੈਬਨਿਟ ਮਿਨਿਸਟਰਸ ਹੋਣ ਕੇਂਦਰ ਦੇ ਵਿੱਚ, ਉਹਨਾਂ ਦੀਆਂ ਡਾਇਰੈਕਟ ਸਟੇਟਮੈਂਟਸ ਨੇ ਕਿ ਨਹੀਂ ਇਹ ਗੱਲ ਹੋ ਨਹੀਂ ਸਕਦੀ, ਇਹ ਦੇਸ਼ ਧਰੋਹ ਦੀ ਗੱਲ ਨਵਜੋਤ ਸਿੱਧੂ ਨੂੰ ਕਹਿਣ ਤੱਕ ਗਏ ਹੈਗੇ ਆ। ਹੁਣ ਜਿਹੜਾ ਥੋੜ੍ਹਾ ਜਿਹਾ ਸਟੈਂਡ ਨਰਮ ਹੁੰਦਾ, ਅੱਜ ਦੀ ਜਿਹੜੀ ਸਟੇਟਮੈਂਟ ਹੈਗੀ ਹੈ ਦਿਖੀ ਹੈ, ਜਿਹਦਾ ਨਿਊਯਾਰਕ ਦੇ ਵਿੱਚ ਤੁਸੀਂ ਜ਼ਿਕਰ ਕੀਤਾ, ਪਾਕਿਸਤਾਨ ਤੇ ਜਿਹੜੇ ਇੰਡੀਆ ਦੇ ਹਮਰੁਤਬ ਹੈਗੇ ਨੇ ਉਹਨਾਂ ਨੇ ਮਿਲਣਾ। ਪਰ ਤੁਹਾਨੂੰ ਲੱਗਦਾ ਹੈ ਕਿ ਅੰਤ ਦੇ ਵਿੱਚ ਜੇ ਪਾਕਿਸਤਾਨ ਵੀ ਸਪੋਰਟਿਵ ਹੈਗਾ, ਪੰਜਾਬ ਦੇ ਜਿਹੜੇ ਸਿੱਖ ਨੇ ਉਹ ਮੰਗ ਕਰ ਰਹੇ ਨੇ, ਪਰ ਭਾਰਤ ਸਰਕਾਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਪੋਲਰਾਈਜੇਸ਼ਨ ਦੀ ਨੀਤੀ ਹੈਗੀ ਹੈ ਕਿ ਪਾਕਿਸਤਾਨ ਦੇ ਖਿਲਾਫ ਲੋਕਾਂ ਨੂੰ ਭੜਕਾ ਕੇ ਵੋਟਾਂ ਲੈਣ ਦੀ ਗੱਲ ਜਿਹੜੀ ਸਾਡੇ ਸਾਹਮਣੇ ਸਾਨੂੰ ਨਜ਼ਰ ਆਉਂਦੀ ਹੈ, ਉਹਦੇ ਤਹਿਤ ਇਹ ਇਸ਼ੂ ਉਹਨਾਂ ਨੇ ਨਾ ਕਦੇ ਪਹਿਲਾਂ ਮੰਨਿਆ ਤੇ ਨਾ ਹੀ ਹੁਣ ਮੰਨਣ ਦੀ ਕਿੰਨੀ ਕੁ ਉਮੀਦ ਲੱਗਦੀ ਹੈ? ਦੇਖੋ ਜੀ, ਗੱਲ ਇਹ ਹੈ ਵੀ ਜੇ ਸਾਰੀ ਕੌਮ ਇਕੱਠੀ ਹੋ ਕੇ ਪ੍ਰੈਸ਼ਰ ਪਾਏਗੀ ਤਾਂ ਮੈਨੂੰ ਕੋਈ ਇਹਦੇ 'ਚ ਨਹੀਂ ਦਿੱਕਤ ਲੱਗਦੀ। ਦੇ ਵਿਲ ਹੈਵ ਟੂ ਸਰੈਂਡਰ। ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਤੁਸੀਂ ਹਰ ਰੋਜ਼ ਸੁਣ ਰਹੇ ਹੋ ਬਿਆਨ ਮੀਡੀਆ 'ਚ, ਸਭ ਤੋਂ ਵੱਧ ਤਾਂ ਹਰਸਿਮਰਤ ਕੌਰ ਬਾਦਲ ਬੋਲ ਰਹੀ ਹੈ, ਉਹਦਾ ਭਰਾ ਬੋਲ ਰਿਹਾ ਬਿਕਰਮ ਸਿੰਘ ਮਜੀਠਾ। ਇਹਨਾਂ ਨੂੰ ਬਹੁਤ ਜ਼ਿਆਦਾ ਅੱਜ ਕੱਲ੍ਹ ਦੇਸ਼ ਭਗਤੀ ਚੜੀ ਹੈ। PTC ਤੇ ਹਰ ਰੋਜ਼ ਪ੍ਰਚਾਰ ਹੋ ਰਿਹਾ ਹੈ। ਔਰ ਪਰਸੋਂ ਦਿਖਾ ਰਹੀ ਸੀ ਹਰਸਿਮਰਤ ਕੌਰ ਬਾਦਲ, ਪਿਆ ਦੇਖੋ ਜੀ ਝਾੜਾਂ ਪਈਆਂ ਨੇ, ਉਹ ਸੁਸ਼ਮਾ ਸਵਰਾਜ ਕਹਿੰਦੀ ਹੈ ਸਾਡੇ ਤਾਂ ਏਜੰਡੇ ਤੇ ਹੀ ਨਹੀਂ ਹੈ, ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ। ਮੈਨੂੰ ਸਮਝ ਨਹੀਂ ਆ ਰਹੀ ਇਹ ਕਿਹੜੀ ਗੱਲ ਦਾ ਪ੍ਰਚਾਰ ਕਰ ਰਹੇ ਨੇ। ਇਹ ਏਡੀ ਵੱਡੀ ਜਿਹੜੀ ਸਿੱਖਾਂ ਦੇ ਮਨਾਂ ਦੀ, ਸਿੱਖਾਂ ਦੀ ਇੱਕ ਰੂਹਾਨੀ ਮੰਗ ਹੈਗੀ ਹੈ, ਇਹ ਉਹਦਾ ਵੀ ਵਿਰੋਧ ਕਰ ਰਹੇ ਨੇ ਘਟੀਆ ਕਿਸਮ ਦੀ ਰਾਜਨੀਤੀ ਤੇ ਆ ਕੇ ਵੀ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਤਾਂ ਬੜੀ ਪੁਰਾਣੀ ਸਾਡੀ ਅਰਦਾਸ ਦਾ ਹਿੱਸਾ ਹੈ ਜੀ। ਨਵਜੋਤ ਸਿੰਘ ਸਿੱਧੂ ਇੱਕ ਐਸੇ ਈਵੈਂਟ ਤੇ ਇਸ ਗੱਲ ਦਾ ਜ਼ਿਕਰ ਕੀਤਾ ਜਿਹਦੀ ਵਜ੍ਹਾ ਕਰਕੇ ਇਹ ਮਾਮਲਾ ਫੋਕਸ 'ਚ ਆ ਗਿਆ, ਹਰ ਪੱਧਰ ਦੇ ਫੋਕਸ 'ਚ ਆਇਆ। ਤੇ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਇਹ ਹੈ ਵੀ ਕਿਤੇ ਲੋਕਾਂ 'ਚ ਇਹ ਨਾ ਹੋ ਜਾਏ ਵੀ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਤੋਂ ਇਹ ਕੰਮ ਕਰਵਾਤਾ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਭੰਡਣਾ ਸ਼ੁਰੂ ਕਰਤਾ। ਇਸ ਘਟੀਆ ਪੱਧਰ ਤੇ ਲੋਕ ਆ ਗਏ ਨੇ ਕਿ ਕੌਮੀ ਹਿੱਤ ਜਿਹੜੇ ਨੇ, ਪੂਰੀ ਕੌਮ ਦੇ ਹਿੱਤ, ਧਾਰਮਿਕ ਹਿੱਤ, ਕੌਮ ਦੀ ਆਸਥਾ ਦੇ ਹਿੱਤ ਜਿਹੜੇ ਨੇ, ਸਿੱਖ ਸਪਿਰਿਚੁਅਲਿਟੀ ਨਾਲ ਜੁੜੇ ਹੋਏ ਜਿਹੜੇ ਸਰੋਕਾਰ ਨੇ, ਇਹ ਉਹਨਾਂ ਦਾ ਵੀ ਵਿਰੋਧ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਤਾ ਹੀ ਨਹੀਂ ਇਹਨਾਂ ਨੂੰ ਕੀ ਹੋ ਗਿਆ, ਇਹਨਾਂ ਦੀ ਮੱਤ ਮਾਰਤੀ। ਮਹਾਰਾਜ ਨੇ ਫਰਮਾਇਆ ਜਾਕੋ ਆਪ ਖੁਆਏ ਕਰਤਾ ਖਸ ਲਏ ਚੰਗਿਆਈਆਂ, ਜੀ ਤੋਂ ਨੇਕੀਆਂ ਖੋਹਣੀਆਂ ਹੁੰਦੀਆਂ, ਪਾਤਸ਼ਾਹ ਆਪ ਹੀ ਉਹਨਾਂ ਦੀ ਮੱਤ ਮਾਰ ਦਿੰਦਾ ਹੈ। ਇਹਨਾਂ ਦੀ ਮੱਤ ਮਾਰਦੀ ਹੈ। ਬਾਵਜੂਦ ਇਸ ਦੇ ਕਿ ਸਾਰੇ ਪਾਰਲੀਮੈਂਟ ਦੇ ਮੈਂਬਰ ਇਕੱਠੇ ਹੋ ਕੇ ਪ੍ਰੈਸ਼ਰ ਬਣਾਉਣ ਮੋਦੀ ਤੇ ਸਰਕਾਰ ਤੇ ਕਿ ਜੀ ਤੁਸੀਂ ਜੇ ਉਹਨਾਂ ਦਾ ਨਹੀਂ ਕੋਈ ਹੁੰਗਾਰਾ ਆਇਆ, ਤੁਸੀਂ ਕੀ ਕੀਤਾ? They should take their own initiative। ਸਿੱਖਾਂ ਦੀਆਂ ਭਾਵਨਾਵਾਂ ਦੇ ਦ੍ਰਿਸ਼ਟੀਗੋਚਰ ਇਹਨਾਂ ਨੂੰ ਆਪ ਹੀ ਉਸ ਪਰਿਪੇਖ ਵਿੱਚ ਭਾਰਤ ਸਰਕਾਰ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ। ਸਿੰਧੀ ਵੀ ਨੇ, ਸਿੱਖ ਵੀ ਨੇ, ਕਰੋੜਾਂ ਲੋਕਾਂ ਦੀ ਆਸਥਾ ਉੱਥੇ ਜੁੜੀ ਹੋਈ ਹੈ। What government of India is doing? They should take suo motu notice of this। 550 ਸਾਲਾ ਸਾਰੇ ਸੰਸਾਰ ਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਆ ਰਿਹਾ ਹੈ, ਇਹਨਾਂ ਨੂੰ ਆਪ ਇਨੀਸ਼ੀਏਟਿਵ ਲੈਣਾ ਚਾਹੀਦਾ। ਬਾਗ ਸਰੋਵਰ ਦੀ ਯਾਤਰਾ ਲਈ ਵੀ ਤਾਂ ਲਾਂਘਾ ਲੈਂਦੇ ਨੇ, ਸਭ ਕੁਝ ਕਰਦੇ ਨੇ, ਚਾਈਨਾ ਨਾਲ ਨੈਗੋਸ਼ੀਏਟ ਕਰਕੇ ਉਹ ਲਾਂਘੇ ਲੈਂਦੇ ਨੇ ਜਿਹੜੇ ਕੋਈ ਸਥਾਨ ਹਿੰਦੂ ਧਰਮ ਨਾਲ ਜੁੜੇ ਸਥਾਨ ਹੈਗੇ ਨੇ। ਪਰ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਲੈਣ ਲਈ ਇਹਨਾਂ ਨੂੰ ਕਿਉਂ ਤਕਲੀਫ ਆਉਂਦੀ ਹੈ ਜੀ? ਇਸ ਵਾਸਤੇ ਸਾਨੂੰ ਸਾਰਿਆਂ ਨੂੰ ਕੌਸ਼ੀਅਸ ਹੋਣਾ ਚਾਹੀਦਾ ਹੈ। ਅਸੀਂ ਇਹਦੇ ਤੇ ਸਾਰੀ ਕੌਮ ਜਿਹੜੀ ਹੈਗੀ ਉਹ ਇਕਜੁੱਟ ਹੋ ਕੇ ਜਿੱਥੇ ਜਿੱਥੇ ਵੀ ਬੈਠੇ ਨੇ, ਗੁਰੂ ਨਾਨਕ ਸਾਹਿਬ ਦਾ ਜਿਹੜਾ ਧਰਮ ਦਾ ਜਿਹੜਾ ਕਨਸੈਪਟ ਹੈਗਾ ਉਹ ਬ੍ਰਹਮੰਡੀ ਹੈ ਜੀ, ਸਾਰੇ ਬ੍ਰਹਮੰਡ ਵਾਸਤੇ ਹੈ। ਇਟ ਇਜ਼ ਕਾਸਮੋਸਿਕ। ਇਸ ਵਾਸਤੇ ਸਿੱਖ ਜਿੱਥੇ ਵੀ ਬੈਠਾ ਹੈ ਉਹ ਆਪਣੀ
ਆਪਣੀਆਂ ਅਰਦਾਸਾਂ ਕੀਤੀਆਂ ਔਰ ਉਹਨੂੰ ਆਪਣੀ ਚੇਤਨਾ ਵਿੱਚੋਂ, ਯਹੂਦੀ ਚੇਤਨਾ ਵਿੱਚੋਂ ਮਨਫੀ ਨਹੀਂ ਹੋਣ ਦਿੱਤਾ ਜੀ। ਇਸੇ ਤਰ੍ਹਾਂ ਇਹ ਜਿਹੜੇ ਸਥਾਨ ਨੇ ਨਨਕਾਣਾ ਸਾਹਿਬ, ਡੇਰਾ ਸਾਹਿਬ ਲਾਹੌਰ ਔਰ ਕਰਤਾਰਪੁਰ ਸਾਹਿਬ, ਇਹ ਸਿੱਖਾਂ ਦੀ ਚੇਤਨਾ ਵਿੱਚੋਂ ਮਨਫੀ ਨਹੀਂ ਹੋਣੇ ਚਾਹੀਦੇ। ਕਿਤੇ ਵੀ ਬੈਠਾ ਸਿੱਖ ਦੁਨੀਆ 'ਚ, ਕਿਸੇ ਪਰਬਤ ਦੀ ਘਾਟੀ 'ਚ ਬੈਠਾ, ਕਿਸੇ ਸਹਿਰਾ 'ਚ ਬੈਠਾ ਤੇ ਕਿਸੇ ਸਮੁੰਦਰ ਦੇ ਕਿਨਾਰੇ ਬੈਠਾ, ਅਮਰੀਕਾ, ਕੈਨੇਡਾ, ਇੰਗਲੈਂਡ, ਜਿੱਥੇ ਵੀ ਕਿਤੇ ਬੈਠਾ ਜੀ, ਉਹ ਇਸ ਮੰਗ ਨੂੰ ਉਠਾਉਣ ਔਰ ਇੰਨੇ ਜ਼ੋਰ ਨਾਲ ਉਠਾਉਣ ਕਿ 550 ਸਾਲਾਂ ਤੋਂ ਪਹਿਲਾਂ ਇਹ ਲਾਂਘਾ ਨਾ ਸਿਰਫ ਖੁੱਲੇ ਬਲਕਿ ਅੱਛਾ ਜਿਹੜਾ ਮਾਰਗ ਹੈਗਾ ਉਹ ਤਿਆਰ ਹੋ ਜਾਵੇ ਔਰ ਸੰਗਤਾਂ ਨੂੰ ਖੁੱਲੇ ਦਰਸ਼ਨਾਂ ਦਾ ਮੌਕਾ ਮਿਲੇ। ਜੇ ਇੱਧਰੋਂ ਨਹੀਂ ਖੋਲਣਗੇ, ਘੱਟੋ ਘੱਟ ਤੁਸੀਂ ਜਿਹੜੇ ਲੋਕ ਬਾਹਰ ਬੈਠੇ ਹੋ 30 ਲੱਖਾਂ ਦੀ ਗਿਣਤੀ 'ਚ ਵੀਜ਼ੇ ਲੈ ਕੇ ਦਰਸ਼ਨਾਂ ਲਈ ਪਹੁੰਚੋ 550 ਸਾਲ ਤੇ, ਨਾਲੇ ਨਨਕਾਣਾ ਸਾਹਿਬ ਦੇ ਦਰਸ਼ਨ ਕਰੋ ਜੀ, ਨਾਲੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ। ਜੇ ਸਿੱਖ ਸੰਗਤ ਸਮੂਹਕ ਤੌਰ ਤੇ ਯਤਨਸ਼ੀਲ ਹੋਏਗੀ ਤੇ ਅਫਸ਼ ਫਤਿਹ ਨਸੀਬ ਹੋਏਗੀ। ਅਵਸ਼ ਸਾਡੀ ਗੱਲ ਜਿਹੜੀ ਹੈਗੀ ਹੈ ਪੂਰੀ ਹੋਏਗੀ। ਇਹ ਕੌਮ ਦੀ ਅਰਦਾਸ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਸਿੱਖ ਅਰਦਾਸ ਦਾ ਮਕਸਦ ਕੀ ਹੈਗਾ। ਜੀ ਬਿਲਕੁਲ। ਉਸ ਮਕਸਦ ਦੀ ਪੂਰਤੀ ਲਈ ਹਰ ਸਿੱਖ ਨੂੰ ਯਤਨਸ਼ੀਲ ਹੋਣਾ ਚਾਹੀਦਾ। ਜੀ ਬਿਲਕੁਲ ਵੀਰ ਦਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਤੇ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰਨ ਦੇ ਲਈ, ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਸਰਦਾਰ ਵੀਰ ਦਵਿੰਦਰ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।